ਅਗਲੀ ਖਬਰ ਵੱਲ ਚੱਲੀਏ। ਇੱਕ ਵਾਰੀ ਫੇਰ ਇਹ ਟਰੱਕਰਸ ਦੇ ਨਾਲ ਰਿਲੇਟਡ ਖਬਰ ਹੈਗੀ ਆ। ਮੈਂ ਉੱਤੇ ਸ਼ੇਅਰ ਵੀ ਕੀਤੀ ਆ, ਤੁਸੀਂ ਫੋਟੋ ਸ਼ੇਅਰ ਕਰ ਸਕਦੇ ਆ। 3 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ। 30 ਤੋਂ ਵੱਧ ਜਿਹੜੇ ਪੁਲਿਸ ਆਫੀਸਰਸ ਆ, ਉਹਨਾਂ ਨੇ ਮੋਂਟਾਨਾ ਦੇ ਟਰੱਕ ਸਟਾਪ ਦੇ ਵਿੱਚ ਰੇਡ ਮਾਰੀ, ਜਿੱਥੋਂ ਕਹਿੰਦੇ ਵੀ ਨੈਰਕੋਟਿਕ ਪੌਪੀ ਟੀ ਟੂ ਪਾਸਿੰਗ ਟਰੱਕਰਸ, ਤੇ ਜਿਹੜੇ ਓਨਰ ਸੀਗੇ ਉਹ ਉਸ ਟਰੱਕ ਸਟਾਪ ਦੀ ਬੇਸਮੈਂਟ, ਉੱਥੇ ਬਿਲਡਿੰਗ ਬੇਸਮੈਂਟ ਹੁੰਦੀਆਂ, ਬੇਸਮੈਂਟ ਦੇ ਵਿੱਚ ਜਿਹੜੇ ਡੋਡੇ ਆ ਉਹਨਾਂ ਨੂੰ ਰਗੜ ਕੇ ਜਿਹੜੇ ਟਰੱਕਰਸ ਨੂੰ ਦਿੰਦੇ ਸੀ। ਡੀਲੋਨ ਮੋਂਟਾਨਾ ਦੀ ਇਹ ਖਬਰ ਆ। 3 ਬੰਦਿਆਂ ਨੂੰ ਹੁਣ $7.5 ਲੱਖ ਦੀ ਬੌਂਡ ਦੇ ਉੱਤੇ ਈਚ ਰੱਖਿਆ ਗਿਆ ਆ। ਮਲਟੀ ਏਜੰਸੀ ਨੇ ਇਹ ਇੱਕ ਪੇਂਡੂ ਏਰੀਏ ਦੇ ਵਿੱਚ ਟਰੱਕ ਸਟਾਪ ਆ, ਡੀਲੋਨ ਏਰੀਆ ਜੋ ਮੋਂਟਾਨਾ ਦੇ ਵਿੱਚ ਆ। ਉੱਥੇ 100 ਪਾਉਂਡ ਤੋਂ ਵੱਧ ਸੁੱਕਾ ਜਿਹੜਾ ਅਨਵਾਸ਼ਡ ਪੌਪੀਜ਼, ਜਿਹੜਾ ਕਹਿੰਦੇ ਵੀ ਬੀਇੰਗ ਗਰਾਊਂਡ ਅਪ, ਜਿਹੜੇ ਡੋਡੇ ਸੀਗੇ ਉਹ ਫੜੇ ਹੈਗੇ 100 ਪਾਉਂਡ ਤੋਂ ਵੱਧ। ਸੋ ਇਹ ਕਹਿੰਦੇ ਵੀ ਟਰੱਕਰਸ ਨੂੰ ਦਿੰਦੇ ਸੀ ਐਜ਼ ਏ ਟੀ ਵਿਦ ਨਾਰਕੋਟਿਕ ਇਫੈਕਟ ਸਿਮਿਲਰ ਟੂ ਫੈਂਟਲਿਨ ਔਰ ਓਪੀਆਈਡ। ਇਹ ਓਪੀਆਈਡ ਵਾਲਾ ਕੰਮ ਆ ਜਿਹੜਾ ਇਹ ਉਸ ਤਰੀਕੇ ਦੇ ਨਾਲ ਹੈਗਾ। ਜਿਹੜੀ ਫੀਮ ਭੁੱਕੀ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਡੋਡੇ ਜਿਹੜੇ ਭੁੱਕੀ ਵਾਲੇ, ਉਹ ਚੀਜ਼ਾਂ ਜਿਹੜੀਆਂ ਉਹ ਵੇਚ ਹੋ ਰਹੀਆਂ ਸੀ, ਉਹ ਦਿੱਤੀਆਂ ਜਾ ਰਹੀਆਂ ਸੀ ਜੀ। ਸੋ ਬੀਵਰਹੈਡ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਕਿਹਾ ਵੀ 30 ਤੋਂ 35 ਲਾ ਇਨਫੋਰਸਮੈਂਟ ਆਫੀਸਰਸ ਨੇ ਸਰਚ ਵਾਰੰਟ ਜਿਹੜੇ ਐਗਜ਼ੀਕਿਊਟ ਕੀਤੇ ਇਸ ਟਰੱਕ ਸਟਾਪ ਦੇ ਉੱਤੇ, ਰੈਬਿਚ ਲੇਨ ਦੇ ਉੱਤੇ ਜੋ ਹੈਗਾ। ਇਹ ਜੂਨ 8 2026 ਦੀ ਖਬਰ ਹੈਗੀ ਆ। ਇਨਵੈਸਟੀਗੇਟਰਸ ਨੇ 104 ਪਾਉਂਡ scheduled to control substance and made 3 arrest। ਸੋ ਡੋਡੇ ਵੀ ਜਿਹੜੇ ਆ ਉਹ ਕੰਟਰੋਲਡ ਸਬਸਟੈਂਸ ਹੈਗਾ। ਤੇ ਕਹਿੰਦੇ ਵੀ ਇਹ ਪੁਲਿਸ ਵਾਲਿਆਂ ਨੇ ਦੇਖਿਆ ਵੀ ਬਹੁਤ ਸਾਰੇ ਜਿਹੜੇ ਟਰੱਕਰਸ ਆਉਂਦੇ ਆ ਤੇ ਉੱਥੇ ਰੁਕਦੇ ਆ ਤੇ ਪੈਕਟ ਲੈ ਕੇ ਚੱਲ ਜਾਂਦੇ ਆ। ਕਹਿੰਦੇ ਵੀ ਜੀ ਇਹ ਚਾਹ ਦੇ ਵਿੱਚ ਚੀਜ਼ ਜਿਹੜੀ ਆ ਵਰਤੀ ਜਾਂਦੀ ਹੈਗੀ ਆ। ਸੋ ਇੱਕ ਬੰਦੇ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਆਫਰ ਕੀਤਾ ਵੀ, ਕਹਿੰਦੇ ਵੀ ਇਹ ਤਾਂ ਬਹੁਤ ਵਧੀਆ ਜਿਹੜੀ ਚੀਜ਼, ਇਹਦੀ ਜਿਹੜੀ ਚਾਹ ਬਣਦੀ ਹੈਗੀ ਆ। ਬੈਵਰਹੈਡ ਕਾਉਂਟੀ ਦੇ ਸ਼ੈਰਿਫ ਡੇਵਿਡ ਮੈਂਡ ਨੇ ਦੱਸਿਆ ਵੀ ਜਦੋਂ ਉਹਨਾਂ ਨੂੰ ਇੱਕ ਕਿਸੇ ਕਸਟਮਰ ਨੇ ਦੱਸਿਆ, ਤੇ ਜਿਹੜਾ ਟਰੱਕ ਸਟਾਪ ਦਾ ਓਨਰ ਤੇ 2 ਹੋਰ ਬੰਦੇ ਜੋ ਇਹ ਸੁੱਕੇ ਡੋਡੇ ਜਿਹੜੇ ਆ ਗ੍ਰਾਈਂਡ ਕਰਦੇ ਸੀ ਬੇਸਮੈਂਟ ਦੇ ਵਿੱਚ, ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਤੇ ਕਹਿੰਦੇ ਵੀ you can consume it and it has kind of like almost the same effect as fentanyl or an opiate। ਸੋ ਸ਼ੈਰਿਫ ਨੇ ਇਹ ਕਿਹਾ ਵੀ ਜਿਹੜਾ ਸਾਈਜ਼ ਸੀ ਇਹ ਬਹੁਤ ਵੱਡਾ ਆ, ਹਨਾ, ਤੇ ਵੀ ਇੰਨੇ ਜਿਹੜੇ, ਕਿਉਂਕਿ ਆਮ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਚੀਜ਼ ਹੈਗੀ ਆ, ਕਿਹਦੇ ਕੰਮ ਆਉਂਦੀ ਹੈਗੀ ਆ। ਸੋ ਇਹਦੇ ਵਿੱਚ ਮੋਂਟਾਨਾ ਹਾਈਵੇ ਪੈਟਰੋਲ, ਡੀਲਿਊਨ ਜਿਹੜਾ ਸ਼ਹਿਰ ਆ ਉੱਥੇ ਦਾ CPS ਬੇਵਰਟਨ, ਐਂਬੂਲੈਂਸ, ਮੋਂਟਾਨਾ DCI, ਡੀਲਿਊਨ ਦੀ ਫਾਇਰ ਡਿਪਾਰਟਮੈਂਟ, ਇਹ ਸਾਰੇ ਜਿਹੜੇ ਆ ਉਹ ਇਨਵੋਲਵ ਸੀਗੇ। ਉਹਨਾਂ ਨੇ ਫਿਰ ਇਹ ਜਿਹੜੇ ਡੋਡੇ ਆ ਇਹਨਾਂ ਦੇ ਜਿਹੜੇ ਬੰਦਿਆਂ ਦਾ ਨਾਂ ਨਹੀਂ ਦੱਸਿਆ ਵੀ ਕਿਹੜੇ ਆ, ਹਾਂ ਨਾਂ ਨਹੀਂ ਦੱਸਿਆ, ਤੇ ਇਹ ਵੀ ਕਿਹਾ ਵੀ ਜਿਹੜੇ ਡਿਫੈਂਡੈਂਟ ਆ ਉਦੋਂ ਤੱਕ ਇਨੋਸੈਂਟ ਹੈਗੇ ਜਦੋਂ ਤੱਕ ਉਹਨਾਂ ਨੂੰ ਪ੍ਰੂਵ ਨਹੀਂ ਕੀਤਾ ਜਾਂਦਾ ਉਹ ਗਿਲਟੀ ਹੈਗੇ ਕੋਰਟ ਆਫ ਲਾ ਦੇ ਵਿੱਚ। ਤੇ ਇਹਦੀ ਡਿਟੇਲ ਚ ਕਾਫੀ ਆਊਗੀ। ਪਰ ਅਮਰੀਕਾ ਦੇ ਵਿੱਚ ਇਹ ਜੇ ਡੋਡਿਆਂ ਦੇ ਮਾਮਲੇ ਵਿੱਚ ਦੇਖਿਆ ਜਾਵੇ ਸਭ ਤੋਂ ਵੱਡਾ ਇਹ ਕਹਿੰਦੇ ਆਪਰੇਸ਼ਨ ਸੀ। 3 ਅਰੈਸਟਡ ਆਫਟਰ 30+ ਆਫੀਸਰਸ ਰੇਡ ਮੋਂਟਾਨਾ ਟਰੱਕ ਸਟਾਪ ਸੈਲਿੰਗ ਨਾਰਕੋਟਿਕ ਟੀ ਟੂ ਪਾਸਿੰਗ ਟਰੱਕਰਸ। ਜਿਹੜੀ ਬਸ ਉਹੀ ਆਪਾਂ ਨੂੰ ਪਤਾ ਹੀ ਆ ਵੀ ਕੀ ਕਾਰਨ ਹੈ ਇਹਦੇ ਪਿੱਛੇ। ਕਿਸੇ ਤੋਂ ਲੁਕੀ ਛਿਪੀ ਥੋੜੀ ਗੱਲ ਹੈਗੀ ਆ ਵੀ ਇਹਦੇ ਵਿੱਚ ਹੁਣ ਤੁਸੀਂ ਜੋ ਮਰਜ਼ੀ ਕਹੀ। ਜੋ $7.5 ਲੱਖ ਦੇ ਬੌਂਡ ਦੇ ਉੱਤੇ ਕੱਲੇ ਨੂੰ ਇਹਨਾਂ 3 ਨੂੰ ਬੀਵਰਹੈਡ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਆ। ਬੀਵਰਹੈਡ ਕਾਉਂਟੀ ਦਾ ਸ਼ੈਰਿਫ ਤਾਂ ਚੰਗਾ ਗੁੱਸੇ 'ਚ ਸੀਗਾ। ਉਹ ਤਾਂ ਕਹਿੰਦਾ ਡੋਂਟ ਬ੍ਰਿੰਗ ਦੈਟ ਕ੍ਰੈਪ ਟੂ ਆਵਰ ਟਾਊਨ, ਵੀ ਇਹ ਗੰਦ ਸਾਡੇ ਸ਼ਹਿਰ ਦੇ ਵਿੱਚ ਲੈ ਕੇ ਜਿਹੜਾ ਉਹ ਨਾ ਆਓ। ਆਪਾਂ ਨੂੰ ਤੁਸੀਂ ਟਿਕਟੌਕ ਜਿਹੜਾ ਹਰਜੋਤ ਸਿੰਘ ਜੀ ਦੇਖ ਲਓ, ਇੰਸਟਾਗ੍ਰਾਮ ਤੇ ਦੇਖ ਲਓ, ਸ਼ਰੇਆਮ ਵਿਕ ਰਹੀ ਹੈ ਫੀਮ ਭੁੱਕੀ। ਤੁਸੀਂ ਦੇਖੋ ਵੀ ਸਿਚੁਏਸ਼ਨ ਬਣੀ ਕੀ ਹੋਈ ਹੈਗੀ ਆ। ਕੋਈ ਡਰ ਨਹੀਂ, ਕੋਈ ਥੌ ਨਹੀਂ। ਪਰ ਇਹ ਆ ਵੀ ਇਹ ਹੁਣ ਹੌਲੀ ਕ੍ਰੈਕਡਾਊਨ ਹੋ ਰਹੀ। ਉਹ ਸੇਮ ਤਰੀਕੇ ਦੇ ਨਾਲ ਜਦੋਂ ਜੀ ਆਹ ਭਾਜੀ ਨੇ ਸਾਨੂੰ ਜੀ ਬਾਰਡਰ ਪਾਰ ਕਰਾਤਾ, ਚੇਤਾ ਕਿੰਨੀਆਂ ਇੰਸਟਾਗ੍ਰਾਮ ਸਟੋਰੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਵੀ ਆਪਾਂ ਜਿਹੜੇ ਜੀ ਕੈਨੇਡਾ ਤੋਂ ਇੱਧਰ ਬਾਰਡਰ ਜਿਹੜਾ ਉਹ ਪਾਰ ਕਰਾਉਣ ਵਾਲੇ ਵੀ ਇਹ ਬੜਾ ਸੇਫ ਆ ਤੇ ਇਦਾਂ ਆ, ਤੇ ਬਾਅਦ ਚ ਉਹੀ ਡਿੱਕੇ ਆਉਂਦੇ ਆ ਵੀਡੀਓ ਪਾਉਣ ਵਾਲੇ ਵੀ, ਤੇ ਵੀਡੀਓ ਦੇ ਵਿੱਚ ਜਿਹੜਾ ਉਹ ਆਪਣਾ ਦਿਖਾਉਣ ਵਾਲੇ ਵੀ ਟੈਸਟੀਮੋਨੀ ਦਿੰਦੇ ਆ ਜਦੋਂ ਆ ਕੇ ਵੀ ਉਹ ਕਰਕੇ। ਤੇ ਹੁਣ ਇਦਾਂ ਦੇ ਬਹੁਤ ਹੁੰਦੇ। ਜਦੋਂ ਤੁਹਾਨੂੰ ਕਿਤੇ ਵੀ ਕੋਈ ਵੀ ਸੋਸ਼ਲ ਮੀਡੀਆ ਉੱਤੇ ਇਹ ਅਕਾਊਂਟ ਨਜ਼ਰ ਆਉਂਦਾ ਆ, ਕੋਈ ਇਦਾਂ ਦੀ ਚੀਜ਼ ਵੇਚਣ ਵਾਲਾ ਜਾਂ ਕਰਨ ਵਾਲਾ, ਉਹਨੂੰ ਤੁਰੰਤ ਰਿਪੋਰਟ ਕਰਿਆ ਕਰੋ ਭਾਈ। ਇਹ ਨਾ ਸੋਚੋ
ਵੀ ਇਸ ਅੱਗ ਨੇ ਤੁਹਾਡੇ ਘਰ ਤੱਕ ਨਹੀਂ ਪਹੁੰਚਣਾ। ਇਹ ਗੰਦ, ਇਹ ਜਿਹੜਾ ਨਸ਼ਾ ਆ, ਇਹਨੇ ਹਰ ਇੱਕ ਤੱਕ ਜਿਹੜੀ ਉਹ ਮਾਰ ਕਰਨੀ ਆ। ਜਦੋਂ ਇੱਕ ਵਾਰੀ ਨੇਬਰਹੁੱਡ ਦੇ ਵਿੱਚ, ਕਮਿਊਨਿਟੀ ਦੇ ਵਿੱਚ ਆ ਜਾਂਦਾ ਹੈ ਤੇ ਇਸ ਤੋਂ ਨਿਜਾਤ ਪਾਉਣੀ ਬਹੁਤ ਜ਼ਿਆਦਾ ਔਖੀ ਜਿਹੜੀ ਉਹ ਹੁੰਦੀ ਆ। ਸੋ ਅਸੀਂ ਸ਼ਲਾਘਾ ਕਰਦੇ ਹਾਂ ਲਾ ਐਨਫੋਰਸਮੈਂਟ ਦੀ, ਜਿਨ੍ਹਾਂ ਨੇ ਵਧੀਆ ਆਪਰੇਸ਼ਨ ਕਰਕੇ ਇਹ ਗੰਦ ਨੂੰ ਜਿਹੜਾ ਉੱਥੋਂ ਚੱਕਿਆ ਜਿਹੜਾ ਉਹ ਹੈਗਾ ਆ। ਸੋ ਇਦਾਂ ਦੀਆਂ ਚੀਜ਼ਾਂ ਦਾ ਪਰਹੇਜ਼ ਜਿਹੜਾ ਉਹ ਕਰੋ। ਇਹ ਧਿਆਨ ਰੱਖਣ ਵਾਲੀਆਂ ਜਿਹੜੀਆਂ ਉਹ ਗੱਲਾਂ ਆ। ਜੇ ਤੁਹਾਨੂੰ ਵੀ ਪਤਾ ਲੱਗਦਾ ਤੇ ਟਿਪ ਜਿਹੜੀ ਉਹ ਜ਼ਰੂਰ ਲਾ ਐਨਫੋਰਸਮੈਂਟ ਨੂੰ ਦੇਣੀ ਚਾਹੀਦੀ ਆ ਵੀ ਇਦਾਂ ਦੇ ਜਿਹੜੇ ਆਪਰੇਸ਼ਨਸ ਆ ਉਹ ਇਲੀਗਲ ਤੇ ਐਗਜ਼ੋਟਿਕ ਡਰੱਗ ਵਾਲੇ ਜਿਹੜੇ ਉਹ ਬੰਦ ਹੋ ਸਕਣ। ਤੇ ਉਹਦੇ ਥੱਲੇ ਜਾ ਕੇ ਨਾ 100 ਦੇ ਹਿਸਾਬ ਨਾਲ ਕਮੈਂਟ ਆ, ਕਿਤੇ ਚੈੱਕ ਕਰਿਓ ਫਿਰ ਕੀ ਕਹਿੰਦੇ ਆ ਉਹ ਪੰਜਾਬੀ ਟਰੱਕਰਸ ਦੇ ਬਾਰੇ। ਕਿਉਂਕਿ ਬਹੁਤ ਵਾਰ ਸਾਨੂੰ ਕਹਿ ਦਿੰਦੇ ਵੀ ਤੁਸੀਂ ਖਬਰ ਸਾਂਝੀ ਕੀਤੀ ਆ, ਤੇ ਉਹ ਕਮੈਂਟ ਜਾ ਕੇ ਦੇਖਿਓ। ਨਹੀਂ ਹਰਜੋਤ ਸਿੰਘ ਜੀ, ਹੁਣ ਜੇ ਕੋਈ ਗੰਦ ਪਾ ਰਿਹਾ ਆਪਣੀ ਕਮਿਊਨਿਟੀ 'ਚ ਤੇ ਤੁਸੀਂ ਚਾਹੁੰਦੇ ਵੀ ਤੁਹਾਡੇ ਨਿਆਣੇ ਇਹਨਾਂ ਨਸ਼ਿਆਂ ਦੇ ਉੱਤੇ ਜਿਹੜੇ ਉਹ ਲੱਗਣ, ਇਹ ਤਾਂ ਉਹ ਮੂਰਖ ਆ ਲੋਕ। ਸੁਸਾਈਡਲ ਸਿੰਪਥੀ ਬੰਦ ਕਰੋ। ਜੇ ਪੁੱਠੇ ਕੰਮ ਕਰਨ ਵਾਲਿਆਂ ਦੇ ਨਾਲ ਹਮਦਰਦੀ ਜਿਹੜੀ ਲੈਣੀ ਆ ਨਾ, ਉਹਨਾਂ ਨੂੰ ਹਮਦਰਦੀ ਦੇਣੀ ਆ, ਉਹ ਬੰਦ ਕਰੋ। ਜਿਹੜੇ ਗਲਤ ਕੰਮ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ। ਉਹਨਾਂ ਨੂੰ ਜਸਟਿਸ, ਉਹਨਾਂ ਨੂੰ ਜੋ ਇੱਥੇ ਦੇ ਕਾਨੂੰਨ ਆ ਉਹਦੇ ਹਿਸਾਬ ਦੇ ਨਾਲ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਆ। ਉਹ ਸੁਸਾਈਡਲ ਸਿੰਪਥੀ ਨੇ ਬਹੁਤ ਨੁਕਸਾਨ ਕਰਾ ਰਹੇ ਆ। ਉਹ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢੋ। ਜੀ।